ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਜੀ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਹੋਣਗੇ ਬਲਤੇਜ ਬੰਨੋ, ਜੋ ਚਰਚਾ ਚੱਲ ਰਹੀਆਂ ਨੇ ਪੰਜਾਬ ਦੇ ਵਿੱਚ ਜਾਂ ਪੂਰੇ ਭਾਰਤ ਭਰ ਦੇ ਵਿੱਚ, ਤੇ ਉਸ ਤੇ ਇਹ ਸਾਡੇ ਨਾਲ ਗੱਲਬਾਤ ਕਰਨਗੇ। ਗੱਲਬਾਤ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਧੰਨਵਾਦ ਕਰਨਾ ਚਾਹੁੰਦੇ ਸਾਡੇ ਸਪਾਂਸਰ ਜਿਨ੍ਹਾਂ ਨੇ ਸਾਡੇ ਪ੍ਰੋਗਰਾਮ ਨੂੰ ਸਪਾਂਸਰ ਕਰਕੇ ਤੁਹਾਡੇ ਤੱਕ ਪਹੁੰਚਾਇਆ ਜੀ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦਾ ਫੋਨ ਨੰਬਰ 4082722500 ਸੈਨੋਜੇ ਤੋਂ, ਗੁਰਦੀਪ ਸਿੰਘ ਬਿਰਦੀ ਕਲੋਵਸ ਤੋਂ, ਸਤਨਾਮ ਸਿੰਘ ਸ਼ੇਰਗਿੱਲ ਤੇ ਪਰਿਵਾਰ ਸਲਮਾ ਤੋਂ, ਰਸ਼ਪਾਲ ਕੌਰ ਖੰਗੂੜਾ ਤੇ ਪਰਿਵਾਰ ਬੇਕਰਸਫੀਲਡ, ਪੰਜਾਬੀ ਅਮਰੀਕਨ ਸੀਨੀਅਰ ਸਿਟੀਜ਼ਨ ਸੈਂਟਰ ਬੇਕਰਸਫੀਲਡ, ਨਵਜੋਤ ਕੌਰ ਕਲੋਟੀ ਤੇ ਪਰਿਵਾਰ ਜੁੱਬਾ ਸਿਟੀ ਤੋਂ, ਸੁਰਿੰਦਰ ਕੌਰ ਧਾਮੀ ਤੇ ਪਰਿਵਾਰ ਸੀਰਸ ਤੋਂ ਬਹੁਤ ਇਹਨਾਂ ਦੇ ਧੰਨਵਾਦੀ ਹਾਂ ਕਿ ਇਹਨਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਜੀ। ਤੇ ਗੱਲਬਾਤ ਕਰਦੇ ਜੀ ਬਲਤੇਜ ਪੰਨੂ ਹੋਰਾਂ ਨਾਲ। ਸਤਿ ਸ਼੍ਰੀ ਅਕਾਲ ਜੀ ਸਾਰੇ ਸੁਣ ਰਹੇ ਸਰੋਤਿਆਂ ਨੂੰ। ਅੱਜ ਕਿਉਂਕਿ ਬਹੁਤੀ ਟੀਮ ਜਿਹੜੀ ਹੈ ਜੀ ਉਹ ਸਟੂਡੀਓ ਦੇ ਵਿੱਚ ਨਹੀਂ ਹੈ, ਇਸ ਕਰਕੇ ਜਿੰਨੀਆਂ ਵੀ ਖਬਰਾਂ ਉਹਨਾਂ ਦੇ ਚੀਰ ਫਾੜ ਜਿਹੜੀ ਹੈ ਜੋ ਕੁਛ ਵਾਪਰ ਰਿਹਾ ਉਹ ਮੈਂ ਤੁਹਾਡੇ ਨਾਲ ਸਾਂਝਾ ਕਰੂੰਗਾ। ਅੱਜ ਦੀ ਜਿਹੜੀ ਸਭ ਤੋਂ ਪਹਿਲੀ ਖਬਰ ਤੋਂ ਇੱਥੋਂ ਸ਼ੁਰੂ ਕਰਦੇ ਹਾਂ, ਕਿਉਂਕਿ ਤੁਹਾਡੇ ਤਾਂ ਬੇਸ਼ੱਕ ਅਜੇ ਤਰੀਕ ਪਿੱਛੇ ਹੈ, ਪਰ ਸਾਡੇ ਇੱਥੇ 1 ਨਵੰਬਰ ਜਿਹੜਾ ਉਹ ਹੋ ਚੁੱਕਿਆ। ਔਰ 1 ਨਵੰਬਰ ਜਿਹੜਾ ਉਹ ਪੰਜਾਬੀ ਦਿਵਸ ਦੇ ਤੌਰ ਦੇ ਉੱਤੇ, ਪੰਜਾਬ ਦਿਵਸ ਦੇ ਤੌਰ ਦੇ ਉੱਤੇ ਜਿਹੜਾ ਉਹ ਮਨਾਇਆ ਜਾਂਦਾ। ਜਦੋਂ ਇਹ ਪੰਜਾਬੀ ਸੂਬਾ ਜਿਹੜਾ ਉਹ ਤੋੜਿਆ ਗਿਆ ਸੀ ਜਾਂ ਤੁੜਵਾਇਆ ਗਿਆ ਸੀ, ਉਹ ਅਕਾਲੀ ਦਲ ਨੇ ਮੋਰਚੇ ਲਾ ਕੇ ਤੁੜਵਾਇਆ ਸੀਗਾ। ਜੇ ਇਹ ਨਾ ਟੁੱਟਦਾ ਤੇ ਅੱਜ ਹਰਿਆਣਾ ਇਹਦਾ ਪਾਰਟ ਸੀਗਾ, ਹਿਮਾਚਲ ਪ੍ਰਦੇਸ਼ ਇਹਦਾ ਪਾਰਟ ਸੀਗਾ। ਜਿੱਥੇ ਹਰਿਆਣੇ ਦੇ ਵਿੱਚ ਇੰਡਸਟਰੀ ਸਾਰੀ ਦੀ ਸਾਰੀ ਉੱਥੇ ਹੈ, ਗੁੜਗਾਉਂ ਕੱਲੇ ਤੋਂ ਉਹ ਰੋਟੀ ਖਾਈ ਜਾਂਦਾ। ਉੱਧਰ ਜਿਹੜਾ ਹਿਮਾਚਲ ਪ੍ਰਦੇਸ਼ ਹੈ ਟੂਰਿਜ਼ਮ ਦਾ ਸਾਰਾ ਉੱਥੇ ਹੈ। ਪਰ ਅੱਜ ਹਾਲਾਤ ਜਿਹੜੇ 1 ਨਵੰਬਰ ਨੂੰ ਤੁਸੀਂ ਦੇਖੋ ਕਿ ਇਸ ਜਗ੍ਹਾ ਦੇ ਉੱਤੇ ਪਹੁੰਚ ਗਏ ਕਿ 1 ਨਵੰਬਰ ਜਿਹੜਾ ਪੰਜਾਬ ਦਿਵਸ ਦੇ ਤੌਰ ਦੇ ਉੱਤੇ ਮਨਾਇਆ ਜਾਂਦਾ ਹੈ, ਉਹ ਹਾਕਮ ਧਿਰ ਵਾਲਿਆਂ ਨੇ ਕੈਂਸਲ ਕੀਤਾ ਹੋਇਆ। ਉਹਦਾ ਕਾਰਨ ਇਹ ਹੈ ਕਿ ਪੰਜਾਬ ਦਿਵਸ ਮਨਾਉਣ ਵਾਲੇ, ਪੰਜਾਬੀ ਸੂਬਾ ਮਨਾਉਣ ਵਾਲੇ, ਉਹਨਾਂ ਦੇ ਹਾਲਾਤ ਜਿਹੜੇ ਨੇ ਉਹ ਲੋਕਾਂ ਨੇ ਇਹੋ ਜਿਹੇ ਬਣਾਤੇ ਕਿ ਉਹ ਕਿਸੇ ਸਮਾਗਮ ਦੇ ਉੱਤੇ ਬਾਹਰ ਨਹੀਂ ਨਿਕਲ ਸਕਦੇ। ਇਹ ਅੱਜ ਦੀ ਜਿਹੜੀ ਵੱਡੀ ਖਬਰ ਦੇ ਰੂਪ ਦੇ ਵਿੱਚ ਦੇਖਿਆ ਜਿਹੜਾ ਜੀ ਉਹ ਜਾ ਸਕਦਾ ਕਿ ਇਤਿਹਾਸ ਜਿਹੜਾ ਹੈ ਉਹ ਤੁਸੀਂ ਇਹ ਕਹਿ ਦਿਓ ਕਿ ਹਰ ਮਿੰਟ ਦੇ ਉੱਤੇ ਕੁਛ ਨਵਾਂ ਜਿਹੜਾ ਜੀ ਉਹ ਲਿਖਿਆ ਜਾ ਰਿਹਾ। ਇਸ ਕਰਕੇ ਕਿ ਜਿਹੜਾ ਅੱਜ ਉਹ ਲੋਕ ਅੰਦਰ ਵੜ ਗਏ ਜਿਨ੍ਹਾਂ ਨੇ ਇਹ ਸੂਬਾ ਜਿਹੜਾ ਬਣਾਇਆ ਸੀਗਾ, ਤੇ ਉਹ ਇਹ ਭੁੱਲ ਗਏ ਕਿ ਪੰਜਾਬ ਦਿਵਸ 1 ਨਵੰਬਰ ਨੂੰ ਮਨਾਇਆ ਜਾਂਦਾ, ਕਿਉਂਕਿ ਉਹਨਾਂ ਨੂੰ ਪਤਾ ਸੀਗਾ ਕਿ ਜੇ ਅੱਜ ਦੇ ਦਿਨ ਉਹ ਬਾਹਰ ਆਉਂਦੇ ਤੇ ਲੋਕ ਜਿਹੜੇ ਤਰੀਕੇ ਦੇ ਨਾਲ ਉਹਨਾਂ ਦੇ ਵਿਰੋਧ ਦੇ ਵਿੱਚ ਹੋਏ ਖੜੇ ਨੇ, ਉਹਨਾਂ ਨੂੰ ਥਾਂ ਥਾਂ ਦੇ ਉੱਤੇ ਵਿਰੋਧ ਦਾ ਸਾਹਮਣਾ ਕਰਨਾ ਜਿਹੜਾ ਉਹ ਪੈਣਾ ਸੀਗਾ। ਔਰ ਇਹਦੇ ਨਾਲ ਲੱਗਮੀ ਜਿਹੜੀ ਗੱਲ ਉਹ ਇਹ ਵੀ ਹੈ ਕਿ ਜਦੋਂ ਤੋਂ ਇਹ ਅਕਾਲੀ ਹੁਕੂਮਤ ਜਿਹੜੀ ਆਈ ਹੈ, ਪਿਛਲੇ 5 ਸਾਲਾਂ ਦੇ ਦੌਰਾਨ ਕੋਈ ਜ਼ਿਲ੍ਹਾ ਭਾਸ਼ਾ ਕਮੇਟੀ ਜਿਹੜੀ ਆ ਉਹ ਨਹੀਂ ਬਣਾਈ ਗਈ। ਪਿਛਲੇ 8.5 ਸਾਲਾਂ ਦੇ ਦੌਰਾਨ ਸਿਰਫ 14% ਪੰਜਾਬੀ ਬੋਲੀ ਦੀ ਕੁਤਾਹੀ ਕਰਨ ਵਾਲੇ ਅਫਸਰਾਂ ਨੂੰ ਮਾਮੂਲੀ ਜੀ ਜਿਹੜੀ ਹੈ ਉਹ ਸਜ਼ਾ ਦਿੱਤੀ ਗਈ ਆ। ਕਹਿਣ ਨੂੰ ਅਜੇ ਵੀ ਜਿਹੜੇ ਇਹਦੇ ਮੰਤਰੀ ਸ਼ੰਤਰੀ ਨੇ ਉਹ ਕਹੀ ਜਾਂਦੇ ਨੇ ਕਿ ਅਸੀਂ ਇੱਕ ਸਖਤ ਐਕਟ ਜਿਹੜਾ ਜੀ ਭਾਸ਼ਾ ਦੇ ਬਾਰੇ ਦੇ ਵਿੱਚ ਜਿਹੜਾ ਬਣਾਵਾਂਗੇ। ਬਣਾਉਣਗੇ ਕਦੋਂ? ਸਾਲ ਇੱਕ ਰਹਿ ਗਿਆ ਜੀ, ਗਾਂ ਇਹਨਾਂ ਨੂੰ ਕਿਸੇ ਨੇ ਪੁੱਛਣਾ ਜਾਂ ਨਹੀਂ ਪੁੱਛਣਾ ਉਹ ਬਾਅਦ ਵਾਲੀ ਗੱਲ ਹੈ। ਸੋ ਅੱਜ ਦੇ ਦਿਨ ਪੰਜਾਬ ਜਿਹੜਾ ਜੀ ਉਹ ਜਿੱਥੇ ਪੰਜਾਬ ਦਿਵਸ ਤੋਂ ਖਾਲੀ ਹੋਇਆ ਪਿਆ, ਉੱਥੇ ਪੰਜਾਬੀ ਬੋਲੀ ਜਿਹੜੀ ਹੈ ਜੀ ਉਹ ਆਪਣੀ ਧਰਤੀ ਦੇ ਉੱਤੇ ਬੇਗਾਨੀ ਹੋਈ ਪਈ ਆ। ਉਦੋਂ ਉਸ ਟਾਈਮ ਜਦੋਂ ਕਿ ਬਾਹਰਲੇ ਮੁਲਕਾਂ ਦੇ ਵਿੱਚ ਜਿਹੜੀ ਹੈ, ਜਿਵੇਂ ਕੈਨੇਡਾ ਵਰਗੇ ਮੁਲਕ ਦੇ ਵਿੱਚ ਪੰਜਾਬੀ ਬੋਲੀ ਜਿਹੜੀ ਹੈ ਜੀ ਉਹ ਮੂਹਰਲੀਆਂ ਬੋਲੀਆਂ ਦੇ ਵਿੱਚ ਆਈ ਆ, ਔਰ ਉੱਥੇ ਜਿੰਨਾ ਮਾਣ ਸਤਿਕਾਰ ਇਹਨੂੰ ਮਿਲਦਾ, ਇੱਥੇ ਪੰਜਾਬ ਦੇ ਵਿੱਚ ਓਨੀ ਜਿਹੜੀ ਜੀ ਉਹ ਰੌਲੀ ਗਈ ਹੈ। ਦੂਜੀ ਖਬਰ ਜਿਹੜੀ ਸਭ ਤੋਂ ਵੱਡੀ ਇਸ ਵੇਲੇ ਉਹ ਛਾਈ ਪਈ ਹੈ ਜੀ, ਉਹ ਹੈ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਬਲਵੰਤ ਸਿੰਘ ਰਾਮੂਵਾਲੀਆ ਹੋਰਾਂ ਦੀ ਭਾਰਤੀ ਸਿਆਸਤ ਦੇ ਵਿੱਚ ਮਾਰੀ ਗਈ ਸਭ ਤੋਂ ਲੰਬੀ ਛਾਲ। ਉਹ ਤਕੜੀ ਛੱਡ ਕੇ ਸਾਈਕਲ ਤੇ ਜਾ ਚੜੇ ਨੇ, ਭਾਵ ਕਿ ਸਮਾਜਵਾਦੀ ਪਾਰਟੀ ਦੇ ਵਿੱਚ ਸ਼ਾਮਲ ਹੋ ਗਏ ਨੇ ਉੱਤਰ ਪ੍ਰਦੇਸ਼ ਦੇ ਵਿੱਚ। ਔਰ ਸ਼ਾਮਲ ਹੀ ਨਹੀਂ ਹੋਏ, ਮੁਲਾਇਮ ਸਿੰਘ ਯਾਦਵ ਹੋਰਾਂ ਨੇ ਆਪਣੇ ਮੁੰਡੇ ਅਖਿਲੇਸ਼ ਯਾਦਵ ਦੀ ਸਰਕਾਰ ਦੇ ਵਿੱਚ ਉਹਨਾਂ ਨੂੰ ਕੈਬਨਿਟ ਮੰਤਰੀ ਜਿਹੜਾ ਜੀ ਉਹ ਬਣਾ ਦਿੱਤਾ। ਜਿਹੜਾ ਅਕਾਲੀ ਦਲ ਹੀ ਨਹੀਂ ਬਲਕਿ ਵਿਸ਼ਵ ਭਰ ਦੇ ਵਿੱਚ ਜਿੱਥੇ ਜਿੱਥੇ ਪੰਜਾਬੀ ਬੈਠੇ ਨੇ ਉਹ ਬਿਲਕੁਲ ਹੱਕੇ ਬੱਕੇ ਰਹਿ ਗਏ ਜਦੋਂ ਇਹ ਖਬਰ ਜਿਹੜੀ ਸੀ ਉਹ ਸਾਹਮਣੇ ਆਉਣੀ ਸ਼ੁਰੂ ਹੋਈ। ਵੈਸੇ ਥੋੜ੍ਹੀਆਂ ਬਹੁਤੀਆਂ ਕਨਸੂਆਂ ਤਾਂ ਇਹਦੀਆਂ ਪਿਛਲੇ ਦਿਨਾਂ ਤੋਂ ਸਾਹਮਣੇ ਆ ਰਹੀਆਂ ਸਨ। ਜਦੋਂ ਇਹ ਗੱਲ ਚੱਲ ਰਹੀ ਸੀ ਕਿ ਬਲਵੰਤ ਸਿੰਘ ਰਾਮੂਵਾਲੀਆ ਹੋਰਾਂ ਨੇ ਅਸਤੀਫਾ ਦੇ ਦਿੱਤਾ, ਮੁੜ ਕੇ ਜਿਹੜੀਆਂ ਖਬਰਾਂ ਸੀਗੀਆਂ ਇਹ ਆਉਣੀਆਂ ਸ਼ੁਰੂ ਹੋ ਗਈਆਂ ਕਿ ਨਹੀਂ, ਉਹਨਾਂ ਨੇ ਇਸ ਅਸਤੀਫੇ ਦਾ ਖੰਡਨ ਕੀਤਾ।
ਔਰ ਉਹਨਾਂ ਨੇ ਇਹ ਕਿਹਾ ਸੀਗਾ ਕਿ ਉਹ ਤਾਂ ਅਕਾਲੀ ਰਹਿਣਗੇ, ਬਲਕਿ ਉਹਨਾਂ ਦੇ ਬੱਚੇ ਵੀ ਜਿਹੜੇ ਅਕਾਲੀ ਰਹਿਣਗੇ। ਨਾ ਉਹ ਅਕਾਲੀ ਰਹੇ, ਨਾ ਉਹਨਾਂ ਦੇ ਬੱਚੇ ਜਿਹੜੇ ਉਹ ਅਕਾਲੀ ਰਹੇ। ਸਾਰਾ ਕੁਝ ਗਲਤ ਸਾਬਤ ਹੋਇਆ। ਇੱਕ ਪੁਰਾਣਾ ਚੁਟਕਲਾ ਹੁੰਦਾ ਸੀਗਾ, ਕੋਈ ਦੂਜੇ ਸੂਬੇ ਦੇ ਵਿੱਚ ਜਾ ਵਸਿਆ ਜਿਹੜਾ ਸੀਗਾ ਜੀ, ਉਹ ਆਪਣੀ ਮੰਗੇਤਰ ਨੂੰ ਜਿਹੜੀਆਂ ਉਹ ਚਿੱਠੀਆਂ ਲਿਖਦਾ ਰਿਹਾ, ਔਰ ਜਦੋਂ ਸਾਲ ਕੁ ਬਾਅਦ ਪਰਤਿਆ ਤਾਂ ਪਤਾ ਲੱਗਿਆ ਕਿ ਉਹਨੇ ਡਾਕੀਏ ਨਾਲ ਵਿਆਹ ਕਰਾ ਲਿਆ। ਕੁਛ ਏਦਾਂ ਤਰ੍ਹਾਂ ਦੀ ਜਿਹੜੀ ਹਾਲਾਤ ਆ ਉਹ ਅਕਾਲੀ ਦਲ ਦੀ ਬਣੀ। ਅਕਾਲੀ ਦਲ ਨੇ ਆਪਣੀ ਜਿਹੜੀ ਸਾਥੀ ਪਾਰਟੀ ਹੈ ਬੀਜੇਪੀ, ਉਹਨੂੰ ਘੁਰਕੀ ਦੇਣ ਦੇ ਵਾਸਤੇ ਭੇਜਿਆ ਸੀ ਉੱਤਰ ਪ੍ਰਦੇਸ਼ ਬਲਵੰਤ ਸਿੰਘ ਰਾਮੂਵਾਲੀਆ ਹੋਰਾਂ ਨੂੰ, ਕਿ ਉੱਥੇ ਕੋਈ ਢਾਹ ਭੰਨ ਕਰ ਮੁਲਾਇਮ ਸਿੰਘ ਯਾਦਵ ਹੋਰਾਂ ਦੇ ਨਾਲ, ਤੇ ਤਾਂ ਕਿ ਜਿਹੜੀਆਂ 17 ਦੀਆਂ ਚੋਣਾਂ ਨੇ ਉੱਥੇ ਲੜਨ ਦੀ ਧਮਕੀ ਜਿਹੜੀ ਆ ਉਹ ਬੀਜੇਪੀ ਨੂੰ ਦੇ ਸਕੀਏ। ਤੇ ਢਾਹ ਭੰਨ ਉਹਨਾਂ ਨੇ ਐਸੀ ਕੀਤੀ ਜਿਹੜਾ ਕਿ ਹੁਣ ਅਕਾਲੀ ਦਲ ਨੂੰ ਕੋਈ ਰਾਹ ਨਹੀਂ ਲੱਭ ਰਿਹਾ ਜਵਾਬ ਦੇਣ ਦੇ ਵਾਸਤੇ ਕਿ ਇਹ ਬਣਿਆ ਕੀ। ਭਾਵ ਕਿ ਉਹ ਡਾਕੀਏ ਨਾਲ ਵਿਆਹ ਹੋਣ ਵਾਲੀ ਜਿਹੜੀ ਹੈ ਜੀ ਉਹ ਗੱਲ ਹੋ ਗਈ। ਬਿਆਨਬਾਜ਼ੀ ਤਾਂ ਇਹਦੇ ਉੱਤੇ ਆ ਹੀ ਰਹੀ ਹੈ। ਅਕਾਲੀ ਦਲ ਦੀ ਬਿਆਨਬਾਜ਼ੀ ਜਿਹੜੀ ਆ ਰਹੀ ਹੈ ਉਹ ਕਹਿੰਦੇ ਮੌਕਾ ਪ੍ਰਸਤ ਹੈ, ਪਿੱਠ 'ਚ ਛੁਰਾ ਮਾਰਿਆ। ਪਰ ਸਭ ਤੋਂ ਜਿਹੜਾ ਇੰਟਰਸਟਿੰਗ ਬਿਆਨ ਜਿਹੜਾ ਮੈਨੂੰ ਲੱਗਿਆ ਉਹ ਵੀਰ ਦਵਿੰਦਰ ਸਿੰਘ ਹੋਰਾਂ ਦਾ। ਵੀਰ ਦਵਿੰਦਰ ਸਿੰਘ ਹੋਰਾਂ ਨੇ ਕਿਹਾ ਕਿ ਬਲਵੰਤ ਸਿੰਘ ਰਾਮੂਵਾਲੀਆ ਹੋਰੀ ਸਿਰੇ ਦੇ ਮੌਕਾ ਪ੍ਰਸਤ ਨੇ। ਤੋ ਵੀਰ ਦਵਿੰਦਰ ਸਿੰਘ ਹੋਰੀ ਜਦੋਂ ਇਹ ਬਿਆਨ ਦਿੰਦੇ ਨੇ ਤਾਂ ਇਹ ਬਿਆਨ ਬਿਲਕੁਲ ਵੱਖਰਾ ਬਣ ਜਾਂਦਾ, ਕਿਉਂਕਿ ਉਹੋ ਜਿਹੀ ਕੈਟਾਗਰੀ ਦੇ ਵਿੱਚ ਉਹ ਆਉਂਦੇ ਨੇ। ਉਹ ਵੀ ਛੜੱਪਾ ਮਾਰ ਕੇ ਕਦੀ ਉੱਧਰ ਕਦੀ ਉੱਧਰ, ਹਮੇਸ਼ਾ ਥਾਲੀ 'ਚ ਪਏ ਬੈਂਗਣ ਵਾਂਗੂ ਫਿਰਦੇ ਰਹਿੰਦੇ ਨੇ। ਪਰ ਮੌਕਾ ਉਹਨਾਂ ਨੂੰ ਵੀ ਮਿਲਿਆ, ਬਿਆਨ ਉਹਨਾਂ ਨੇ ਵੀ ਦੇ ਦਿੱਤਾ, ਤੇ ਬਲਵੰਤ ਸਿੰਘ ਰਾਮੂਵਾਲੀਆ ਨੂੰ ਸਿਰੇ ਦਾ ਮੌਕਾ ਪ੍ਰਸਤ ਉਹਨਾਂ ਨੇ ਵੀ ਜਿਹੜਾ ਜੀ ਉਹ ਗਰਦਾਨ ਦਿੱਤਾ। ਨੈਸ਼ਨਲ ਲੈਵਲ ਦੀ ਜਿਹੜੀ ਅੱਜ ਦੀ ਵੱਡੀ ਖਬਰ ਹੈ ਜੀ ਉਹ ਇਹ ਹੈ ਕਿ ਜਿਹੜੀ ਅਸਹਿਣਸ਼ੀਲਤਾ ਹੈ, ਜਿਹਦੇ ਖਿਲਾਫ ਪਹਿਲਾਂ ਲੇਖਕ ਜਿਹੜੇ ਸਨ ਉਹਨਾਂ ਨੇ ਆਪਣੇ ਮਾਨ ਸਨਮਾਨ ਮੋੜੇ, ਉਦੋਂ ਬਾਅਦ ਜਿਹੜੇ ਫਿਲਮਕਾਰ ਸਨ ਉਹਨਾਂ ਨੇ ਮਾਨ ਸਨਮਾਨ ਮੋੜੇ, ਉਦੋਂ ਬਾਅਦ ਜਿਹੜੇ ਭਾਰਤ ਦੇ ਸਾਇੰਸਦਾਨ ਸਨ ਉਹਨਾਂ ਨੇ ਮਾਨ ਸਨਮਾਨ ਜਿਹੜੇ ਮੋੜੇ। ਬੇਸ਼ੱਕ ਇਹ ਇਸ ਵੇਲੇ ਮਸਲਾ ਬਹੁਤ ਵੱਡੇ ਪੱਧਰ ਦੇ ਉੱਤੇ ਪੂਰੇ ਮੁਲਕ ਦੇ ਵਿੱਚ ਜਿਹੜਾ ਜੀ ਉਹ ਛਾਇਆ ਪਿਆ ਕਿ ਬੁੱਧੀਜੀਵੀ ਵਰਗ ਜਿਹੜਾ ਜੀ ਉਹ ਇਸ ਵੇਲੇ ਡਾਢਾ ਤੰਗ ਹੈ। ਪਰ ਇਹਦਾ ਜਿਹੜਾ ਦੂਜਾ ਪੱਖ ਹੈ ਉਹ ਇਹ ਹੈ ਕਿ ਜਿਹੜਾ ਬੇਸ਼ੱਕ ਇਹ ਬੁੱਧੀਜੀਵੀ ਵਰਗ ਜਿਹੜਾ ਜੀ ਉਹ ਤੰਗ ਹੋਵੇ, ਪਰ ਸਰਕਾਰ ਦੇ ਕੰਨਾਂ ਦੇ ਉੱਤੇ ਜਿਹੜੀ ਹੈ ਜੀ ਉਹ ਜੂੰ ਨਹੀਂ ਸਰਕ ਰਹੀ। ਨਾ ਅਜੇ ਤੱਕ ਜਿਹੜਾ ਜੀ ਮਨ ਕੀ ਬਾਤ ਜਿਹੜੀ ਆ ਮੋਦੀ ਸਾਹਿਬ ਦੀ, ਉਹਦੇ ਵਿੱਚ ਕੋਈ ਇਹਦੀ ਗੱਲਬਾਤ ਜਿਹੜੀ ਆਈ ਹੈ। ਇਹ ਮਸਲਾ ਹੁਣ ਹੋਰ ਪੱਕਿਆ। ਰਾਸ਼ਟਰਪਤੀ ਪ੍ਰਣਬ ਮੁਖਰਜੀ ਹੋਰਾਂ ਨੇ ਜਿਹੜਾ ਜੀ ਮੁਲਕ ਦਾ ਚਰਿੱਤਰ ਆ ਇਹਨੂੰ ਸੁਰੱਖਿਅਤ ਰੱਖਣ ਦੀ ਗੱਲ ਕਰਦਿਆਂ ਹੋਇਆਂ ਭਾਰਤ ਦੇ ਵਿੱਚ ਆਪਣੀ ਸਹਿਣਸ਼ੀਲਤਾ ਜਿਹੜੀ ਸ਼ਕਤੀ ਆ, ਉਹਨਾਂ ਕਿਹਾ ਕਿ ਇਹਦੇ ਕਰਕੇ ਇਹ ਮੁਲਕ ਵਧਿਆ। ਉਹਨਾਂ ਨੇ ਕਿਹਾ ਕਿ ਮੁਲਕ ਦੇ ਵਿੱਚ ਵੱਧ ਰਹੀ ਅਸਹਿਣਸ਼ੀਲਤਾ ਜਿਹੜੀ ਆ ਉਹਦੇ ਖਿਲਾਫ ਉਹਨਾਂ ਨੇ ਇੱਕ ਜਿਹੜੀ ਆ ਜੀ ਆਵਾਜ਼ ਬੁਲੰਦ ਕੀਤੀ ਹੈ। ਸੋ ਜਦੋਂ ਰਾਸ਼ਟਰਪਤੀ ਵੀ ਹੁਣ ਬੋਲਣ, ਉਹ ਇੱਕ ਗੋਲਡਨ ਜੁਬਲੀ ਸਮਾਰੋਹ ਦੇ ਵਿੱਚ ਜਿਹੜੇ ਉਹ ਬੋਲ ਰਹੇ ਸੀਗੇ, ਉਹਨਾਂ ਨੇ ਇਹ ਗੱਲ ਆਖੀ ਹੈ ਜੀ ਕਿ ਇਹਦੇ ਸਹਿਣਸ਼ੀਲਤਾ ਜਿਹੜੀ ਵੱਧ ਰਹੀ ਹੈ, ਇਹਦੇ ਵਾਸਤੇ ਗੰਭੀਰਤਾ ਦੇ ਨਾਲ ਵਿਚਾਰ ਕੀਤਾ ਜਾਣਾ ਚਾਹੀਦਾ। ਉਧਰ ਰਿਜ਼ਰਵ ਬੈਂਕ ਦੇ ਜਿਹੜੇ ਗਵਰਨਰ ਨੇ ਰਘੂ ਰਾਮ ਰਾਜਨ, ਉਹਨਾਂ ਨੇ ਵੀ ਇਹ ਗੱਲ ਕਹੀ ਹੈ ਕਿ ਨਵੇਂ ਵਿਚਾਰਾਂ ਦੇ ਨਾਲ ਸਾਜ਼ਗਾਰ ਮਾਹੌਲ ਬਣਾਉਣ ਦੇ ਵਾਸਤੇ ਸਹਿਣਸ਼ੀਲਤਾ ਤੇ ਆਪਸੀ ਸਤਿਕਾਰ ਬੜਾ ਜ਼ਰੂਰੀ ਹੈ, ਕਿ ਕਿਸੇ ਵੀ ਵਿਸ਼ੇਸ਼ ਵਰਗ ਦੇ ਉੱਤੇ ਸਰੀਰਕ ਦਾ ਜਾਂ ਸ਼ਬਦੀ ਹਮਲਾ ਜਿਹੜਾ ਉਹ ਕਰਨ ਦੀ ਆਗਿਆ ਨਹੀਂ ਹੋਣੀ ਚਾਹੀਦੀ। ਇਹਨਾਂ ਦੇ ਵਿੱਚ ਸਭ ਤੋਂ ਵੱਡਾ ਨਾਮ ਇੱਕ ਹੋਰ ਜਿਹੜਾ ਜੀ ਉਹ ਜੁੜ ਗਿਆ, ਇਨਫੋਸਿਸ ਜਿਹੜਾ ਜੀ ਉਹਦੇ ਜਿਹੜੇ ਬਾਨੀ ਨੇ, ਉਹਨਾਂ ਨੇ ਵੀ ਜਿਹੜੀ ਆ ਜੀ ਇਹ ਜਿਹੜੇ NR ਨਾਰਾਇਣ ਮੂਰਤੀ ਨੇ, ਉਹਨਾਂ ਨੇ ਸਹਿਣਸ਼ੀਲਤਾ ਦੇ ਖਿਲਾਫ ਆਵਾਜ਼ ਜਿਹੜੀ ਆ ਜੀ ਉਹ ਬੰਦ ਕੀਤੀ ਹੈ। ਉਹ ਪਹਿਲੇ ਬਿਜ਼ਨਸਮੈਨ ਨੇ ਜੀ, ਇੱਕ ਤਾਂ ਇਸ ਹਾਈ ਲੈਵਲ ਦੇ, ਔਰ ਦੂਸਰੀ ਗੱਲ ਕਿ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਮੈਂ ਨਾ ਤਾਂ ਸਿਆਸਤਦਾਨ ਹਾਂ, ਨਾ ਸਿਆਸਤ ਦੇ ਵਿੱਚ ਆਉਣ ਦਾ ਮੇਰਾ ਕਦੀ ਕੋਈ ਵਿਚਾਰ ਹੈ। ਉਹਨਾਂ ਨੇ ਇਹ ਕਿਹਾ ਕਿ ਅੱਜ ਦੀ ਹਕੀਕਤ ਇਹ ਹੈ ਕਿ ਦੇਸ਼ ਦੇ ਵਿੱਚ ਘੱਟ ਗਿਣਤੀਆਂ ਦੇ ਮਨਾਂ ਦੇ ਵਿੱਚ ਡਰ ਬਹਿ ਗਿਆ। ਉਹਨਾਂ ਨੇ ਦੇਸ਼ ਵਾਲੇ ਜਿਹੜੇ ਨੇ ਉਹ ਮਨ ਦੇ ਵਿੱਚ ਵਿਸ਼ਵਾਸ, ਊਰਜਾ, ਉਤਸ਼ਾਹ ਤੇ ਭਰੋਸਾ ਲਿਆਉਣ ਲਈ ਸਰਕਾਰ ਜਾਂ ਕਿਸੇ ਵੀ ਹੋਰ ਸਰਕਾਰ ਦੀ ਤਰਜੀਹ ਜਿਹੜੀ ਹੋਣੀ ਚਾਹੀਦੀ ਆ, ਪਰ ਇਹ ਤਰਜੀਹ ਮਿਲ ਨਹੀਂ ਰਹੀ। ਇੱਧਰ ਉਹਨਾਂ ਨੇ ਵੀ ਇਸ਼ਾਰਾ ਜਿਹੜਾ ਜੀ ਕੀਤਾ। ਸੋ ਇਨਫੋਸਿਸ ਦੇ ਜਿਹੜੇ ਚੇਅਰਮੈਨ ਨੇ ਜਾਂ ਫਿਰ ਜਿਹੜੇ ਰਿਜ਼ਰਵ ਬੈਂਕ ਦੇ ਗਵਰਨਰ ਨੇ, ਜਾਂ ਇਹਨਾਂ ਸਭ ਤੋਂ ਉੱਪਰ ਰਾਸ਼ਟਰਪਤੀ ਦੇ ਵੱਲੋਂ ਵੀ ਇਸ ਮਸਲੇ ਦੇ ਉੱਤੇ ਜਦੋਂ ਗੱਲ ਕੀਤੀ ਜਾਵੇ ਤੇ ਅੰਦਾਜ਼ਾ ਤੁਸੀਂ ਲਾ ਸਕਦੇ ਹੋ ਕਿ ਇਹ ਕਿੰਨੀ ਗੰਭੀਰ ਗੱਲ ਹੈ। ਪਰ ਇਹਦੇ ਉੱਤੇ ਅਜੇ ਵੀ ਜਿਹੜੀ ਸਰਕਾਰੀ ਚੁੱਪ ਹੈ ਉਹ ਟੁੱਟ ਨਹੀਂ ਰਹੀ। ਕਿੰਨੀ ਦੇਰ ਤੱਕ ਨਹੀਂ ਟੁੱਟੂਗੀ? ਆਈ ਥਿੰਕ ਇਹ ਜਿਹੜੀ ਅਰਾਜਕਤਾ ਦਾ ਮਾਹੌਲ ਜਿਹੜਾ ਉਹ ਪੈਦਾ ਹੋ ਰਿਹਾ। ਬੁੱਧੀਜੀਵੀ ਵਰਗ ਜਿਹੜਾ ਜਿਵੇਂ ਸਾਰੇ ਦਾ ਸਾਰਾ ਉੱਠ ਕੇ ਖੜਾ ਹੋਇਆ, ਉਹਦੀ ਤਾਰੀਫ ਕਰਨੀ ਬਣਦੀ ਹੈ ਇਸ ਪੱਖੋਂ ਕਿ ਸਾਰੇ ਲੋਕ ਜਿਹੜੇ ਨੇ ਇਹ ਜਿਹੜੇ ਘੱਟ ਗਿਣਤੀਆਂ ਤੇ ਹੋ ਰਹੇ ਹਮਲੇ ਨੇ ਉਹਨਾਂ ਦੇ ਖਿਲਾਫ ਇਕਜੁੱਟ ਹੋਏ ਨੇ। ਸ਼ਾਇਦ ਇਹ ਭਾਰਤ ਦੇ ਇਤਿਹਾਸ ਦੇ ਵਿੱਚ ਪਹਿਲੀ ਵਾਰੀ ਹੋਊਗਾ ਕਿ ਇਸ ਤਰੀਕੇ ਦੇ ਨਾਲ ਜਿਹੜਾ ਬੁੱਧੀਜੀਵੀ ਵਰਗ ਆ ਉਹ ਸਾਰੇ ਦਾ ਸਾਰਾ ਉੱਠ ਕੇ ਖੜਾ ਹੋਇਆ।
ਬਰਗਾੜੀ ਕਾਂਡ ਜਿਹੜਾ ਉਹਦੇ ਵਿੱਚ ਜਿਹੜੇ ਦੋ ਭਰਾ ਫੜੇ ਗਏ ਸੀਗੇ ਰੁਪਿੰਦਰ ਸਿੰਘ ਤੇ ਜਸਵਿੰਦਰ ਸਿੰਘ, ਉਹਨਾਂ ਦੇ ਵਾਸਤੇ ਉਹਨਾਂ ਨੂੰ ਅਦਾਲਤ ਦੇ ਵਿੱਚ ਜਿਹੜਾ ਪੇਸ਼ ਕੀਤਾ ਗਿਆ ਤੇ ਉੱਥੇ ਇਜਾਜ਼ਤ ਮੰਗੀ ਗਈ ਸੀ ਕਿ ਇਹਨਾਂ ਦਾ ਲਾਈ ਡਿਟੈਕਟਰ ਟੈਸਟ ਜਿਹੜਾ ਦੀ ਉਹ ਕਰਨਾ, ਤੇ ਇਹ ਲਾਈ ਡਿਟੈਕਟਰ ਟੈਸਟ ਜਿਹੜਾ ਦੀ ਉਹਦੀ ਕਰਨ ਦੀ ਇਜਾਜ਼ਤ ਜਿਹੜੀ ਹੈ ਜੀ ਉਹ ਅਦਾਲਤ ਨੇ ਨਹੀਂ ਦਿੱਤੀ। ਅਦਾਲਤ ਨੇ ਜਿਹੜਾ ਸੀਗਾ ਜੀ ਇਹਨਾਂ ਨੂੰ ਜਦੋਂ ਪੇਸ਼ ਕੀਤਾ ਗਿਆ ਤਾਂ ਉਹਨਾਂ ਅਦਾਲਤ ਨੇ ਇਹ ਗੱਲ ਆਖੀ ਕਿ ਇਉਂ ਜਿਹੜਾ ਜੀ ਇਹਨੂੰ ਇਹਨਾਂ ਦਾ ਲਾਈ ਡਿਟੈਕਟਰ ਟੈਸਟ ਜਿਹੜਾ ਜੀ ਉਹ ਨਹੀਂ ਕੀਤਾ ਜਾ ਸਕਦਾ ਜੀ, ਕਿਉਂਕਿ ਦੋਵਾਂ ਭਰਾਵਾਂ ਨੇ ਆਪਣੇ ਬਿਆਨ ਜਿਹੜੇ ਸੀਗੇ ਉਹ ਲਿਖਵਾਏ ਅਦਾਲਤ ਦੇ ਵਿੱਚ। ਉਹਨਾਂ ਨੇ ਇਹ ਕਿਹਾ ਕਿ ਉਹ ਲਾਈ ਡਿਟੈਕਟਰ ਟੈਸਟ ਕਰਾਉਣ ਤੋਂ ਪਹਿਲਾਂ ਪੰਥਕ ਧਿਰਾਂ ਦੇ ਨਾਲ ਸਲਾਹ ਮਸ਼ਵਰਾ ਕਰਨਾ ਚਾਹੁੰਦੇ ਨੇ। ਕੋਈ 30 ਦੇ ਕਰੀਬ ਜਿਹੜੇ ਆਗੂ ਨੇ ਉਹਨਾਂ ਦੇ ਨਾਮ ਉਹਨਾਂ ਨੇ ਇਹਦੇ ਵਿੱਚ ਜਿਹੜੇ ਦੱਸੇ ਕਿ ਇਹਨਾਂ ਦੇ ਜਿਹੜਾ ਜੀ ਇਹਨਾਂ ਨੇ ਪਹਿਲਾਂ ਸਲਾਹ ਕਰਨੀ ਚਾਹੀਦੀ ਹੈ। ਸੋ ਅਦਾਲਤ ਜਿਹੜੀ ਹੈ ਜੀ ਇਸ ਗੱਲ ਦੀ ਪਰਮਿਸ਼ਨ ਦਿੰਦੀ ਹੈ ਕਿ ਉਹਨਾਂ ਨੂੰ ਪੂਰਾ ਹੱਕ ਹੈ ਕਿ ਉਹਨਾਂ ਦੀ ਰਜਾਮੰਦੀ ਤੋਂ ਬਿਨਾਂ ਇਹ ਲਾਈ ਡਿਟੈਕਟਰ ਟੈਸਟ ਨਹੀਂ ਕੀਤਾ ਜਾ ਸਕਦਾ। ਉਹਨਾਂ ਨਾ ਨਹੀਂ ਕੀਤੀ ਭਰਾਵਾਂ ਨੇ। ਮੈਂ ਇਹ ਵੀ ਦੱਸਣਾ ਕੁਝ ਗੁੰਮਰਾਹਕੁੰਨ ਖਬਰਾਂ ਜਿਹੜੀਆਂ ਜ਼ਰੂਰ ਕੁਝ ਸਾਈਟਾਂ ਦੇ ਉੱਤੇ ਲੱਗੀਆਂ ਨੇ ਕਿ ਉਹਨਾਂ ਨੇ ਕੋਰੀ ਨਾ ਕਰਤੀ ਆ, ਉਹਨਾਂ ਕੋਰੀ ਨਾ ਕੋਈ ਨਹੀਂ ਕੀਤੀ। ਉਹਨਾਂ ਨੇ ਇਹ ਲਾਈ ਡਿਟੈਕਟਰ ਟੈਸਟ ਜਿਹੜਾ ਕਰਾਉਣ ਤੋਂ ਪਹਿਲਾਂ ਪੰਥਕ ਜਥੇਬੰਦੀਆਂ ਦੇ ਨਾਲ ਸਲਾਹ ਮਸ਼ਵਰਾ ਕਰਨ ਦੀ ਗੱਲ ਜਿਹੜੀ ਹੈ ਜੀ ਉਹ ਆਖੀ ਆ। ਉਧਰ ਤਕਰੀਬਨ ਇਹ ਲੱਗਦਾ ਹੈ ਕਿ ਇਹ ਜਿਹੜਾ ਕੇਸ ਹੈ ਇਹ CBI ਨੂੰ ਸ਼ਾਇਦ ਦੇ ਦਿੱਤਾ ਜਾਊਗਾ ਛੇਤੀ, ਕਿਉਂਕਿ ਇਹਦੇ ਵਿੱਚ ਜਿੰਨਾ ਡੀਲੇ ਹੋ ਰਿਹਾ ਉਹਨਾਂ ਜ਼ਿਆਦਾ ਜਿਹੜਾ ਦੀ ਉਹ ਰੌਲਾ ਵੱਧਦਾ ਜਾ ਰਿਹਾ। ਬਰਗਾੜੀ ਕਾਂਡ ਦਿੱਤਾ ਜਾਊਗਾ CBI ਨੂੰ, ਇਹਨਾਂ ਦੋਨਾਂ ਭਰਾਵਾਂ ਦਾ ਕੇਸ ਨਹੀਂ। ਇੱਥੇ ਥੋੜਾ ਜਿਹਾ ਇਹ ਕਨਫਿਊਜ਼ਨ ਨਾ ਹੋਵੇ ਕਿ ਕਿਹੜਾ ਕੇਸ ਦਿੱਤਾ ਜਾਊਗਾ। ਉਹਦੇ ਵਿੱਚ CBI ਜਿਹੜੀ ਹੈ ਜੀ ਹੁਣ ਕਦੋਂ ਇਹ ਜਿਹੜੀ ਸਰਕਾਰ ਹੈ ਉਹ CBI ਨੂੰ ਲਿਖ ਕੇ ਦਿੰਦੀ ਆ ਤੇ ਕਦੋਂ ਜਿਹੜੀ CBI ਆ ਇਹਦੇ ਉੱਤੇ ਕਾਰਵਾਈ ਕਰਦੀ ਆ, ਇਹਦੇ ਵਾਸਤੇ ਅਜੇ ਸਮਾਂ ਜਿਹੜਾ ਜੀ ਉਹ ਦੱਸੂਗਾ। ਜੇ ਪਵਨ ਬੀੜਾ ਦੀ ਬੇਅਦਬੀ ਦੀ ਗੱਲ ਚੱਲੀ ਹੈ ਤੇ ਇਹਦਾ ਜਿਹੜੀ ਇੱਕ ਪੰਥਕ ਧਿਰਾਂ ਜਿਹੜੀਆਂ ਜਾਣਾ ਚਾਹੁੰਦੀਆਂ ਸਨ ਚੰਡੀਗੜ੍ਹ ਦੇ ਵਿੱਚ ਆਪਣੇ ਖੂਨ ਦਾ ਪਿਆਲਾ ਦੇਣ ਦੇ ਵਾਸਤੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੂੰ, ਉਹਨਾਂ ਨੂੰ ਮੁਹਾਲੀ ਦੇ ਵਿੱਚ ਰੋਕ ਲਿਆ ਗਿਆ ਸੀਗਾ। ਜਿਹੜੇ ਸੂਤਰ ਨੇ ਉਹ ਦੱਸਦੇ ਨੇ ਕਿ ਜਿਹੜੇ ਸਰਕਾਰ ਦੀ ਤਰਫੋਂ ਜਿਹੜਾ ਬੰਦਾ ਇੱਕ ਪੇਸ਼ ਹੋਇਆ ਸੀ ਰੁਪਿੰਦਰ ਸਿੰਘ ਤੇ ਜਸਵਿੰਦਰ ਸਿੰਘ ਦੀ ਰਿਹਾਈ ਵਾਲੇ ਮਾਮਲੇ ਦੇ ਉੱਤੇ, ਇਹ ਨੁਮਾਇੰਦਾ ਜਤਿੰਦਰ ਸਿੰਘ ਸੀਗਾ, ਉਹਨੇ ਇਹ ਗੱਲ ਆਖੀ ਕਿ ਅਸੀਂ ਇਹਨਾਂ ਦੋਨਾਂ ਨੂੰ ਛੱਡ ਦਿੰਦੇ ਹਾਂ, ਸਰਕਾਰ ਛੱਡ ਦਿੰਦੀ ਹੈ, ਪਰ ਜੇ ਕੱਲ ਨੂੰ ਜਾਂਚ ਦੇ ਵਿੱਚ ਇਹ ਦੋਸ਼ੀ ਪਾਏ ਗਏ ਤਾਂ ਪੰਥਕ ਧਿਰਾਂ ਇਹ ਲਿਖ ਕੇ ਦੇਣ ਕਿ ਇਹਨਾਂ ਦੋਵਾਂ ਭਰਾਵਾਂ ਨੂੰ ਉਹ ਪੁਲਿਸ ਦੇ ਕੋਲੇ ਲਿਆ ਕੇ ਪੇਸ਼ ਕਰਨਗੀਆਂ। ਪੰਥਕ ਧਿਰਾਂ ਨੇ ਇੱਦਾਂ ਦਾ ਕੁਝ ਵੀ ਲਿਖਣ ਤੋਂ ਨਾ ਜਿਹੜੀ ਸੀ ਉਹ ਕਰ ਦਿੱਤੀ। ਫਿਰ ਉੱਥੋਂ ਜਿਹੜੀ ਸੀ ਇਹ ਗੱਲਬਾਤ ਟੁੱਟ ਗਈ। ਇਹਨਾਂ ਪੰਥਕ ਧਿਰਾਂ ਨੇ ਆਪਣਾ ਜਿਹੜਾ ਖੂਨ ਸੀਗਾ ਕੱਢਿਆ ਤੇ ਕੱਢ ਕੇ ਇੱਕ ਪਿਆਲਾ ਜਿਹੜਾ ਸੀ ਉਹ ਭਰ ਕੇ ਪੁਲਿਸ ਦੇ ਸੀਨੀਅਰ ਆਫੀਸਰਸ ਨੂੰ ਦਿੱਤਾ ਕਿ ਉਹ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੂੰ ਇਹ ਖੂਨ ਦਾ ਪਿਆਲਾ ਦੇ ਦੇਣ ਕਿ ਉਹ ਕੌਮ ਦੀ ਖੂਨ ਦੇ ਪਿਆਸੇ ਨੇ ਤੇ ਇਹ ਖੂਨ ਪੀ ਕੇ ਆਪਣੀ ਪਿਆਸ ਜਿਹੜੀ ਹੈ ਜੀ ਉਹ ਬੁਝਾ ਲੈਣ। ਇਹਦੇ ਵਿੱਚ ਥੋੜਾ ਜਿਹਾ ਇੱਕ ਇਹ ਵੀ ਰਿਹਾ ਕਿ ਜਿਹੜਾ ਸੰਤ ਸਮਾਜ ਹੈ ਜਿਹੜਾ ਪਹਿਲਾਂ ਪਾਸੇ ਚੱਲ ਰਿਹਾ ਸੀ, ਥੋੜਾ ਜਿਹਾ ਉਹ ਸਰਕਾਰੀ ਧਿਰ ਕਿਹਾ ਜਾਂਦਾ, ਉਹ ਵੀ ਜਿਹੜਾ ਸੀਗਾ ਉਹਨੇ ਪੰਥਕ ਜਥੇਬੰਦੀਆਂ ਦੀ ਹਮਾਇਤ ਜਿਹੜੀ ਆ ਉਹ ਕੀਤੀ ਹੈ, ਜਿਹਦੇ ਨਾਲ ਉਹਨਾਂ ਨੂੰ ਬਲ ਵੀ ਜਿਹੜਾ ਜੀ ਉਹ ਹੋਰ ਮਿਲਿਆ। ਉਧਰ ਜਿਹੜਾ 3 ਤਰੀਕ ਦੇ ਉੱਤੇ ਜਿਹੜੀ ਆ ਜੀ ਉਹ ਨਿਗਾਹ ਰਹੂਗੀ ਹੁਣ, ਕਿਉਂਕਿ ਅਗਲਾ ਪ੍ਰੋਗਰਾਮ ਜਿਹੜਾ ਜੀ ਉਹ 3 ਤਰੀਕ ਦਾ ਹੈ ਕਿ ਉਸ ਦਿਨ ਕਾਲੀਆਂ ਝੰਡੀਆਂ ਲੈ ਕੇ ਪੰਜਾਬ ਵਾਲੇ ਜਿਹੜੇ ਨੇ ਜੀ ਉਹ ਸੜਕਾਂ ਦੇ ਉੱਤੇ ਨਿਕਲਣ, ਇਹ ਸੱਦਾ ਦਿੱਤਾ ਗਿਆ। ਉਹ ਕੋਈ ਟ੍ਰੈਫਿਕ ਨਾ ਰੋਕਣ ਬਲਕਿ ਸੜਕਾਂ ਦੇ ਦੋਵਾਂ ਕਿਨਾਰਿਆਂ ਦੇ ਉੱਤੇ ਖੜੇ ਹੋ ਕੇ ਆਪਣਾ ਰੋਸ ਜਿਹੜਾ ਜੀ ਉਹ ਪ੍ਰਗਟ ਕਰਨ। 3 ਤਰੀਕ ਦੇ ਉੱਤੇ ਨਿਗਾਹ ਜਿਹੜੀ ਹੈ ਜੀ ਉਹ ਲੱਗੀ ਰਹੂਗੀ। ਵੈਸੇ ਕਿਸੇ ਟਕਰਾਓ ਦੇ ਅਸਾਰ ਘੱਟ ਨਜ਼ਰ ਆਉਂਦੇ ਨੇ। ਉਸ ਤੋਂ ਪਹਿਲਾਂ ਸਰਕਾਰ ਕੀ ਪੈਂਤੜਾ ਲੈਂਦੀ ਆ ਇਹ ਵੀ ਵੇਖਣ ਵਾਲੀ ਜਿਹੜੀ ਹੈ ਜੀ ਉਹ ਗੱਲ ਹੋਊਗੀ ਕਿ ਇਸ ਮਾਮਲੇ ਦੇ ਵਿੱਚ ਸਰਕਾਰ ਜਿਹੜੀ ਹੈ ਜੀ ਉਹ ਕੁਛ ਜਿਹੜਾ ਅੱਗੇ ਵੱਧ ਕੇ ਫੈਸਲਾ ਲੈਂਦੀ ਆ ਜਾਂ ਫਿਰ ਇਸੇ ਤਰੀਕੇ ਦੇ ਨਾਲ ਇਹ ਚੱਲਦਾ ਰਹਿੰਦਾ, ਇਹ ਵੇਖਣ ਵਾਲੀ ਜਿਹੜੀ ਹੈ ਜੀ ਉਹ ਗੱਲ ਰਹੂਗੀ। ਉਧਰ ਜਿਹੜਾ ਫਰੀਦਕੋਟ ਹੈ ਉੱਥੇ ਜਾਣਾ ਚਾਹੁੰਦੇ ਨੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹੋਰੀ ਤੇ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਹੋਰੀ, ਪਰ ਹਾਲਾਤ ਇਹ ਬਣੇ ਹੋਏ ਨੇ ਕਿ ਇਹ ਡਰਦੇ ਜਿਹੜੇ ਉਹ ਘਰੋਂ ਨਹੀਂ ਨਿਕਲ ਰਹੇ। ਕੋਈ ਵੀ ਅਕਾਲੀ ਲੀਡਰ ਜਿਹੜਾ ਜੀ ਉਹ ਘਰੋਂ ਨਹੀਂ ਨਿਕਲ ਰਿਹਾ ਕਿਉਂਕਿ ਲੋਕਾਂ ਦਾ ਰੋਹ ਜਿਹੜਾ ਉਹ ਬਹੁਤ ਵੱਡਾ। ਬੇਸ਼ੱਕ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਫੋਟੋਆਂ ਪਾਈਆਂ ਸਨ ਰੈੱਡ ਬੁੱਲ ਪੀਂਦਿਆਂ ਦੀਆਂ ਤੇ ਸੀਪ ਖੇਡਦਿਆਂ ਦੀਆਂ, ਪਰ ਉਹ ਫੋਟੋਆਂ ਦਾ ਵੀ ਉਲਟ ਰਿਐਕਸ਼ਨ ਜਿਹੜਾ ਜੀ ਉਹ ਹੋਇਆ। ਲੋਕ ਕਹਿੰਦੇ ਨੇ ਕਿ ਜ਼ੈਡ ਸੁਰੱਖਿਆ ਜਿਹੜੀ ਆ ਉਹ ਛੱਡ ਕੇ ਪਿੰਡ 'ਚ ਆਓ ਤੇ ਫਿਰ ਦੇਖੋ ਲੋਕ ਸੀਪ ਕਿੱਦਾਂ ਲਾਉਂਦੇ ਨੇ। ਬਾਦਲ ਜਿਹੜੇ ਨੇ ਉਹਨਾਂ ਨੂੰ ਫਰੀਦਕੋਟ ਦੀ ਜੂਹ ਦੇ ਵਿੱਚ ਵਾੜਨ ਦੇ ਵਾਸਤੇ ਬੜੀਆਂ ਗੰਭੀਰ ਕੋਸ਼ਿਸ਼ਾਂ ਜਿਹੜੀਆਂ ਉਹ ਪੁਲਿਸ ਵਾਲੇ ਤੇ ਕੁਝ ਜਿਹੜੇ ਆਗੂ ਅੰਦਰ ਖਾਤੇ ਜਿਹੜਾ ਉਹ ਅੱਡੀ ਚੋਟੀ ਦਾ ਜ਼ੋਰ ਲਾ ਰਹੇ ਨੇ। ਇਹ ਕਿਹਾ ਜਾ ਰਿਹਾ ਹੈ ਕਿ ਫਰੀਦਕੋਟ ਦੇ ਵਿੱਚ ਪੁਲਿਸ ਦੀ ਗੋਲੀ ਦੇ ਨਾਲ ਮਾਰੇ ਗਏ ਜਿਹੜੇ 2
ਨੌਜਵਾਨ ਨੇ ਉਹਨਾਂ ਦੇ ਘਰਾਂ ਦੇ ਅੰਦਰ ਘਰਾਂ ਦੇ ਵਿੱਚ ਜਿਹੜਾ ਜੀ ਜਾਣਾ ਚਾਹੁੰਦੇ ਨੇ ਅਫਸੋਸ ਪ੍ਰਗਟ ਕਰਨ ਦੇ ਵਾਸਤੇ ਮੁੱਖ ਮੰਤਰੀ ਤੇ ਡਿਪਟੀ ਮੁੱਖ ਮੰਤਰੀ, ਪਰ ਉਹਨਾਂ ਨੂੰ ਕੋਈ ਰਾਹ ਨਹੀਂ ਲੱਭ ਰਿਹਾ ਕਿ ਉਹ ਕਿਹੜੇ ਰਾਹ ਥਾਣੀ ਜਾਣ। ਉਹਨਾਂ ਨੂੰ ਪਤਾ ਹੈ ਕਿ ਜਦੋਂ ਉਹ ਜਾਣਗੇ ਤੇ ਲੋਕ ਉੱਥੇ ਜਿਹੜਾ ਜੀ ਉਹ ਇਕੱਠੇ ਹੋ ਜਾਣੇ ਨੇ। ਉਹ ਇਹ ਵੀ ਸਮਝਦੇ ਨੇ ਕਿ ਜੇ ਉੱਥੇ ਜਾਣ ਤੇ ਕੰਮ ਥੋੜਾ ਠੰਡਾ ਜਿਹੜਾ ਜੀ ਉਹ ਹੋ ਸਕਦਾ। ਇਸ ਸੰਦਰਭ ਦੇ ਵਿੱਚ ਜਿਹੜੀਆਂ ਜੀ ਕੋਸ਼ਿਸ਼ਾਂ ਨਿਰੰਤਰ ਜਾਰੀ ਨੇ, ਪਰ ਇਹਨਾਂ ਨੂੰ ਬੂਰ ਜਿਹੜਾ ਜੀ ਉਹ ਨਹੀਂ ਪੈ ਰਿਹਾ। ਜਿਹੜੀਆਂ ਸਿੱਖ ਜਥੇਬੰਦੀਆਂ ਪੰਥਕ ਜਥੇਬੰਦੀਆਂ ਨੇ ਉਹ ਬੜੀ ਨੇੜੇ ਤੋਂ ਨਿਗਾਹ ਲਾਈ ਬੈਠੀਆਂ ਨੇ ਇਹਦੇ ਉੱਤੇ ਕਿ ਜੇ ਕੋਈ ਵੀ ਪ੍ਰੋਗਰਾਮ ਬਣਦਾ, ਬੇਸ਼ੱਕ ਹੈਲੀਕਾਪਟਰ ਦੇ ਰਾਹੀਂ ਆਉਣ ਮੁੱਖ ਮੰਤਰੀ ਜਾਂ ਡਿਪਟੀ ਮੁੱਖ ਮੰਤਰੀ ਹੋਰੀ, ਤੇ ਉਹਨਾਂ ਨੂੰ ਇੱਥੇ ਜਿਹੜਾ ਜੀ ਉਹ ਘੇਰਿਆ ਜਾਵੇ। ਉਧਰ ਕਿਸਾਨ ਜਥੇਬੰਦੀਆਂ ਜਿਹੜੀਆਂ ਨੇ ਜੀ ਉਹ ਆਪਣੇ ਹੱਥਾਂ ਤੇ ਥੁੱਕੀ ਫਿਰਦੀਆਂ ਨੇ ਕਿ ਜਦੋਂ ਮੁੱਖ ਮੰਤਰੀ ਤੇ ਡਿਪਟੀ ਮੁੱਖ ਮੰਤਰੀ ਇਸ ਏਰੀਏ ਦੇ ਵਿੱਚ ਆਉਣ ਤੇ ਉਹਨਾਂ ਦਾ ਘਿਰਾਓ ਕੀਤਾ ਜਾਵੇ। ਉਹਨਾਂ ਨੇ ਬੀਬੀਆਂ ਦਾ ਵੀ ਇੱਕ ਵੱਡਾ ਜਿਹੜਾ ਜੀ ਉਹ ਵਿੰਗ ਖੜਾ ਕੀਤਾ ਹੋਇਆ ਕਿ ਜੇ ਬੰਦਿਆਂ ਦੀ ਗ੍ਰਿਫਤਾਰੀ ਵੀ ਹੁੰਦੀ ਹੈ ਤੇ ਕਮ ਸੇ ਕਮ ਬੀਬੀਆਂ ਜਿਹੜੀਆਂ ਨੇ ਜਿਹੜੇ ਤਰੀਕੇ ਦੇ ਨਾਲ ਬਦਿਆਲ ਦੇ ਵਿੱਚ ਜਿਹੜਾ ਘੇਰ ਲਿਆ ਸੀਗਾ ਜਿਹੜੇ ਪੰਜਾਬ ਦੇ ਕੈਬਨਿਟ ਮੰਤਰੀ ਸੰਤ ਫਤਿਹ ਸਿੰਘ ਹੋਰਾਂ ਦੀ ਬਰਸੀ ਮਨਾਉਣ ਗਏ ਸੀ ਉਹਨਾਂ ਨੂੰ, ਕਿ ਉਸੇ ਤਰੀਕੇ ਦੇ ਨਾਲ ਗੁਰੀਲਾ ਐਕਸ਼ਨ ਕਰਕੇ ਜਿਹੜਾ ਜੀ ਇੱਥੇ ਮੁੱਖ ਮੰਤਰੀ ਤੇ ਡਿਪਟੀ ਮੁੱਖ ਮੰਤਰੀ ਨੂੰ ਘੇਰਿਆ ਜਾਵੇ। ਇਹ ਬੜੇ ਹਾਲਾਤ ਜਿਹੜੇ ਜੀ ਉਹ ਬਣੇ ਹੋਏ ਨੇ। ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਲੋਕਾਂ ਦੇ ਵਿੱਚ ਆਉਣ ਨੂੰ ਤਿਆਰ ਨਹੀਂ। ਸੰਗਤ ਜਿਹੜੀ ਉਹ ਉਡੀਕ ਰਹੀ ਆ ਤੇ ਸੰਗਤ ਦਰਸ਼ਨ ਦੀ ਦੁਹਾਈ ਦੇਣ ਵਾਲੇ ਜਿਹੜੇ ਅੰਦਰ ਵੜੇ ਬੈਠੇ ਨੇ ਦਰਸ਼ਨ ਦੇਣ ਨੂੰ ਹੁਣ ਜਿਹੜਾ ਜੀ ਉਹ ਤਿਆਰ ਨਹੀਂ ਜਾਪਦੇ ਜੀ। ਸਰਬੱਤ ਖਾਲਸਾ ਜਿਹੜਾ ਕਿ 10 ਨਵੰਬਰ ਨੂੰ ਹੋਣਾ, ਇਹਦੇ ਸੰਬੰਧੀ ਜਲੰਧਰ ਦੇ ਵਿੱਚ ਜਿਹੜੀ ਮੀਟਿੰਗ ਹੈ ਉਹ ਕੀਤੀ ਗਈ ਹੈ। ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਜੀਤ ਸਿੰਘ ਮਾਨ ਤੇ ਬਾਕੀ ਜਿਹੜੇ ਆਗੂ ਸੀਗੇ ਉਹ ਇਹਦੇ ਵਿੱਚ ਇਕੱਠੇ ਹੋਏ। ਇਹਦੇ ਵਿੱਚ ਜਿਹੜੀਆਂ ਵਿਚਾਰਾਂ ਕੀਤੀਆਂ ਗਈਆਂ, ਜਿਹੜੀਆਂ ਜਥੇਬੰਦੀਆਂ ਸਰਬੱਤ ਖਾਲਸਾ ਦੇ ਸਿੱਖ ਜਥੇਬੰਦੀਆਂ ਸਹਿਯੋਗ ਦੇਣ ਲਈ ਤਿਆਰ ਨੇ, ਉਹ ਸਿਮਰਜੀਤ ਸਿੰਘ ਮਾਨ ਹੋਰਾਂ ਦੀ ਇਸ ਗੱਲ ਦੇ ਨਾਲ ਸਹਿਮਤ ਨਹੀਂ ਕਿ ਇਹਦੇ ਵਿੱਚ ਖਾਲਿਸਤਾਨ ਦਾ ਮੁੱਦਾ ਜਿਹੜਾ ਜੀ ਉਹ ਵਿਚਾਰਿਆ ਜਾਵੇ। ਇਹਨੂੰ ਲੈ ਕੇ ਜਥੇਬੰਦੀਆਂ ਦੇ ਵਿੱਚ ਵੱਡੇ ਮਤਭੇਦ ਜਿਹੜੇ ਨੇ ਜੀ ਉਹ ਪੈਦਾ ਹੋ ਗਏ ਨੇ। ਸਿਮਰਜੀਤ ਸਿੰਘ ਮਾਨ ਹੋਰੀ ਇਸ ਗੱਲ ਦੇ ਉੱਤੇ ਜਿਹੜਾ ਜੀ ਅੜੇ ਹੋਏ ਨੇ ਕਿ ਉਹ ਜਿਹੜਾ ਜੀ ਖਾਲਿਸਤਾਨ ਦਾ ਮੁੱਦਾ ਇਹਦੇ ਵਿੱਚ ਜਿਹੜਾ ਉਹ ਵਿਚਾਰਨਗੇ, ਜਦੋਂ ਕਿ ਬਾਕੀ ਜਥੇਬੰਦੀਆਂ ਜਿਹੜੀਆਂ ਉਹ ਇਹ ਕਹਿੰਦੀਆਂ ਨੇ ਕਿ ਇਹ ਸਰਬੱਤ ਖਾਲਸਾ ਦੇ ਵਿੱਚ ਅਕਾਲ ਤਖ਼ਤ ਸਾਹਿਬ, ਸ਼੍ਰੋਮਣੀ ਕਮੇਟੀ ਨੂੰ ਜਿਹੜਾ ਬਾਦਲ ਪਰਿਵਾਰ ਦੇ ਚੁੰਗਲ ਤੋਂ ਕਿਵੇਂ ਛੁਡਾਇਆ ਜਾਵੇ, ਇਹਦੇ ਉੱਤੇ ਜਿਹੜਾ ਜੀ ਉਹ ਵਿਚਾਰ ਕੀਤਾ ਜਾਵੇ। ਜਦੋਂ ਕਿ ਸਿਮਰਜੀਤ ਸਿੰਘ ਮਾਨ ਹੋਰੀ ਜਿਹੜੇ ਨੇ ਉਹ ਕਹਿੰਦੇ ਕਿ ਇਹਦੇ ਵਿੱਚ ਖਾਲਿਸਤਾਨ ਦਾ ਮੁੱਦਾ ਉਭਾਰਿਆ ਜਾਣਾ ਚਾਹੀਦਾ, ਜਿਹਦੇ ਕਰਕੇ ਹੁਣ ਇਹ ਜਥੇਬੰਦੀਆਂ ਜੀ ਉਹ ਇਹਦੇ ਤੋਂ ਪਾਸੇ ਹੋ ਸਕਦੀਆਂ ਨੇ ਜੇ ਸਿਮਰਜੀਤ ਸਿੰਘ ਮਾਨ ਹੋਰੀ ਨਹੀਂ ਮੰਨਦੇ। ਇਸ ਤਰ੍ਹਾਂ ਦਾ ਕੁਝ ਜਿਹੜਾ ਜੀ ਉਹ ਜਲੰਧਰ ਵਾਲੀ ਮੀਟਿੰਗ ਦੇ ਵਿੱਚ ਤਾਂ ਲੱਗਿਆ। ਸਿਮਰਜੀਤ ਸਿੰਘ ਮਾਨ ਹੋਰਾਂ ਨੂੰ ਦੂਰ ਅੰਦੇਸ਼ੀ ਤੋਂ ਕੰਮ ਲੈਂਦਿਆਂ ਇਸ ਮਸਲੇ ਨੂੰ ਥੋੜਾ ਪਾਸੇ ਰੱਖ ਕੇ ਜਿਹੜਾ ਇਸ ਵੇਲੇ ਗੰਭੀਰ ਮਸਲਾ ਉਹਦੇ ਉੱਤੇ ਕੇਂਦਰਿਤ ਜਿਹੜਾ ਜੀ ਉਹ ਕਰਨਾ ਚਾਹੀਦਾ, ਜਿਹੜਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮਸਲਾ ਤੇ ਜਥੇਦਾਰਾਂ ਦੇ ਵਿੱਚ ਜਿਹੜੀ ਸਿਆਸਤ ਦੀ ਦਖਲ ਅੰਦਾਜ਼ੀ ਹੈ। ਜੇ ਇਹਨਾਂ ਮਸਲਿਆਂ ਦੇ ਉੱਤੇ ਕੁਛ ਜਿਹੜਾ ਜੀ ਇਕੱਠੇ ਹੋ ਕੇ ਜਿਹੜਾ ਇਹ ਇਕਜੁੱਟਤਾ ਜਿਹੜੀ ਉਹ ਦਿਖਾਈ ਜਾਂਦੀ ਹੈ ਤਾਂ ਬਾਕੀ ਜਿਹੜੇ ਮਸਲੇ ਨੇ ਉਹਨਾਂ ਦੇ ਉੱਤੇ ਬਾਅਦ ਦੇ ਵਿੱਚ ਵੀ ਜਿਹੜਾ ਉਹ ਵਿਚਾਰ ਹੋ ਸਕਦਾ। ਪਰ ਸਿਮਰਜੀਤ ਸਿੰਘ ਮਾਨ ਹੋਰੀ ਅਜੇ ਵੀ ਇਸ ਗੱਲ ਦੇ ਉੱਤੇ ਜਿਹੜਾ ਜੀ ਉਹ ਅੜੇ ਹੋਏ ਨੇ ਕਿ ਉਹ ਇਹੀ ਮਸਲਾ ਜਿਹੜਾ ਜੀ ਉਹ ਸਰਬੱਤ ਖਾਲਸਾ ਦੇ ਵਿੱਚ ਵਿਚਾਰਨਗੇ ਤੇ ਸ਼ਾਇਦ ਇਹ ਜਥੇਬੰਦੀਆਂ ਜਿਹੜੀਆਂ ਜੀ ਉਹ ਇਹ ਸੋਚਦੀਆਂ ਨੇ ਕਿ ਇਹਦੇ ਨਾਲ ਢਾਹ ਲੱਗੂਗੀ ਜਿਹੜੀ ਇਕਜੁੱਟਤਾ ਹੈ, ਜਿਹੜੀ ਏਕਤਾ ਹੈ, ਕਿਉਂਕਿ ਸਰਕਾਰ ਦੇ ਕੋਲੇ ਫਿਰ ਇਹ ਮੌਕਾ ਮਿਲੂਗਾ ਇਹ ਗੱਲ ਕਹਿਣ ਦਾ ਕਿ ਇਹ ਤਾਂ ਥੋੜੇ ਜਿਹੇ ਖਾਲਿਸਤਾਨੀ ਸੀ ਜਿਹੜੇ ਇਕੱਠੇ ਹੋਏ ਨੇ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕੋਈ ਖਤਰਾ ਨਹੀਂਗਾ ਤੇ ਨਾ ਹੀ ਕਿਸੇ ਕਿਸਮ ਦਾ ਜਿਹੜਾ ਉਹ ਖਤਰਾ ਹੈ ਜੀ ਜਥੇਦਾਰਾਂ ਨੂੰ ਹੈ। ਫਿਰ ਜਿਹੜਾ ਜੀ ਉਹ ਜਥੇਦਾਰਾਂ ਨੂੰ ਜਿਹੜਾ ਜੀ ਉਹਦੇ ਜਿਹੜਾ ਦਬਾਅ ਬਣ ਰਿਹਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਉਹ ਨਹੀਂ ਬਣ ਸਕੂਗਾ। ਗੁਜਰਾਤ ਦੇ ਵਿੱਚ ਆਮ ਆਦਮੀ ਪਾਰਟੀ ਦੇ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਜਿਹੜੇ ਨੇ ਉਹਨਾਂ ਨੂੰ ਉਹਨਾਂ ਦੇ ਕੁਝ ਸਾਥੀਆਂ ਸਣੇ, ਜਿਹਦੇ ਵਿੱਚ ਆਮ ਆਦਮੀ ਪਾਰਟੀ ਦੇ ਦਿੱਲੀ ਤੋਂ ਵਿਧਾਇਕ ਗੁਲਾਬ ਸਿੰਘ ਯਾਦਵ ਸ਼ਾਮਲ ਨੇ, ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਜੀ। ਇਹ ਭਾਵਨਗਰ ਜ਼ਿਲ੍ਹੇ ਦੇ ਵਿੱਚ ਡੋਲੀਆ 'ਚ ਕਿਸਾਨਾਂ ਦੀ ਰੈਲੀ ਜਿਹੜੀ ਹੋਣੀ ਸੀ ਜਿਹਨੂੰ ਉਹ ਸੰਬੋਧਨ ਕਰਨ ਦੇ ਵਾਸਤੇ ਜਾ ਰਹੇ ਸਨ, ਪਰ ਗੁਜਰਾਤ ਦੀ ਸਰਕਾਰ ਨੇ ਇੱਕਦਮ ਇਸ ਰੈਲੀ ਦੇ ਉੱਤੇ ਪਾਬੰਦੀ ਲਾਤੀ ਤੇ ਟੈਂਟ ਟੁੰਟ ਜਿਹੜੇ ਸੀ ਉਹ ਵੀ ਪੁੱਟ ਕੇ ਸਾਰੇ ਦੇ ਸਾਰੇ ਜਿਹੜੇ ਜੀ ਉੱਥੋਂ ਲੈ ਗਈ। ਔਰ ਜਿਹਦੇ ਉਸ ਤੋਂ ਬਾਅਦ ਜਿਹੜਾ ਸੀਗਾ ਜਦੋਂ ਇਹ ਰੈਲੀ ਵੱਲ ਜਾ ਰਹੇ ਸਨ ਤਾਂ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਥਾਣੇ ਲਿਜਾ ਕੇ, ਕਿਉਂਕਿ ਮੈਂਬਰ ਪਾਰਲੀਮੈਂਟ ਨੇ ਜਿਹੜਾ ਜੀ ਪੁਲਿਸ ਦੇ ਕੋਲੇ ਇਹ ਅਥਾਰਟੀ ਨਹੀਂ ਹੈ ਕਿ ਉਹਨਾਂ ਦੇ ਉੱਤੇ ਕੋਈ ਕੇਸ ਜਿਹੜਾ ਦਰਜ ਕੀਤਾ ਜਾਵੇ। ਉਹਨਾਂ ਨੂੰ ਰਿਹਾ ਕਰ ਦਿੱਤਾ ਤੇ ਭਗਵੰਤ ਮਾਨ ਹੋਰਾਂ ਨੇ ਉੱਥੋਂ ਰਿਹਾਈ ਲੈਣ ਤੋਂ ਨਾ ਕਰਤੀ ਕਿ ਜਿਹੜੇ ਬਾਕੀ ਬੰਦੇ ਫੜੇ ਨੇ ਉਹਨਾਂ ਨੂੰ ਵੀ ਨਾਲ ਰਿਹਾ ਕੀਤਾ ਜਾਵੇ ਤਾਂ ਉਹ ਜਾਣਗੇ। ਲੇਟ ਨਾਈਟ ਫਿਰ ਜਿਹੜਾ ਸੀਗਾ ਜੀ ਇਹਨਾਂ ਸਾਰੇ ਆਗੂਆਂ ਨੂੰ ਉੱਥੋਂ ਰਿਹਾ ਕੀਤਾ ਗਿਆ। ਇਹਦੇ ਤੇ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਹੋਰਾਂ ਨੇ ਕਟਾਕਸ਼ ਕਰਦਿਆਂ ਕਿਹਾ ਕਿ ਬੜਾ ਜਿਹੜਾ ਜੀ ਮੁਲਕ ਭਰ ਦੇ ਵਿੱਚ ਪ੍ਰਚਾਰਿਆ ਜਾ ਰਿਹਾ ਸੀਗਾ ਗੁਜਰਾਤ ਮਾਡਲ। ਉਹ ਕਹਿੰਦੇ ਜੇ ਇਹ ਗੁਜਰਾਤ ਮਾਡਲ ਹੈ ਤੇ ਇਹੋ ਜਿਹਾ ਮਾਡਲ ਤਾਂ ਕਿਸੇ
ਹੋਰ ਸੂਬੇ ਦੇ ਵਿੱਚ ਨਾ ਹੀ ਲਾਗੂ ਹੋਵੇ ਤਾਂ ਚੰਗੀ ਗੱਲ ਹੈ ਜੀ। ਸੋ ਇਹ ਸਨ ਜੀ ਅੱਜ ਦੀਆਂ ਜਿੰਨੀਆਂ ਵੀ ਕੁਝ ਅਹਿਮ ਖਬਰਾਂ ਦੇ ਪਿੱਛੇ ਲੁਕੀ ਹੋਈ ਜਿਹੜੀ ਉਹ ਅਸਲੀਅਤ। ਦੁਬਾਰਾ ਫੇਰ ਤੁਹਾਡੇ ਨਾਲ ਕੱਲ ਨੂੰ ਮੁਲਾਕਾਤ ਹੋਏਗੀ ਜੀ। ਤਦ ਤੱਕ ਲਈ ਜਾਸਦੇ ਹੋ ਜੀ, ਸਤਿ ਸ੍ਰੀ ਅਕਾਲ।